ਉਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਜਨਮ ਹੋਇਆ ਸੀ? पीलो के बेचारी मेरे से जैलदार जैलदार कहने गंडा सिंह जैलदार। ਅੱਛਾ, ਜੈਲਦਾਰ ਗੰਡਾ ਸਿੰਘ हाँ ਬਾਜਵਾ ਜੀ हाँ ਪੀਲੋ ਕੀ ਪਿੰਡ ਦੇ। हाँ जी। ਤੇ ਇਹਨਾਂ ਦਾ ਘਰ ਕਿੱਥੇ ਕਰਕੇ ਹੁੰਦਾ ਸੀ? ਪਿੰਡੋਂ ਆਇਆ ਇਹਨਾਂ ਦਾ ਗੰਡਾ ਸਿੰਘ ਗੁਰਾਂ ਦਾ। ਲੱਕ ਪਿੰਡ ਦੇ ਅੱਛਾ, ਲੱਕ ਤੇ ਵਾਹ ਵੱਡਾ ਘਰ ਹੁੰਦਾ ਸੀ। ਬੜਾ ਵੱਡਾ ਘਰ ਵਾਹ ਵੱਡਾ ਬੂਹਾ ਸੀ ਲੱਕੜ ਦਾ। ਲੱਕੜੀ ਦਾ ਦਰਵਾਜ਼ਾ ਲੱਗਾ ਸੀ ਇੱਥੇ ਤੇ ਨਾਲ ਹੀ ਤੋਂ ਸੀੜੀਆਂ ਚੜਦੀਆਂ ਸੀ, ਤਾਂ ਅੱਗੇ ਇੱਕ ਕੋਠੜੀ ਜਿਹੀ ਸਾਹਮਣੇ, ਠੀਕ ਹੈ, ਇੱਕ ਨਾਲ ਥਲੇ ਕੋਠੀ ਨਾਲ ਹੀ। ਕੀ ਗੰਡਾ ਸਿੰਘ ਗੁਰਾਂ ਦੇ ਬਾਰੇ ਜਾਣਦੇ ਹੋ? ਉਹਨਾਂ ਨੂੰ ਵੇਖਿਆ ਜੇ? ਬਣਾ ਕੇ ਵੇਖਿਆ, ਮੈਂ ਘੋੜੀ ਤੇ ਚੜ ਕੇ ਇੱਥੇ ਆਉਂਦਾ ਸੀ, ਜੰਗਲਾਂ ਚ ਆਉਂਦਾ ਸੀ। अस्सलाम वालेकुम दोस्तों, मैं औरंगजेब बेग एक नवी वीडियो ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਗੱਲ ਕਰਾਂਗੇ ਜਿਹੜੇ 1947 ਤੋਂ ਪਹਿਲਾਂ ਜ਼ੈਲਦਾਰਾਂ ਦਾ ਸਫੇਦ ਪੋਸ਼ਣ ਦਾ ਘਰ ਹੈਗਾ ਸੀ ਪਿੰਡ ਭੀਲੋਕੀ ਦੇ ਵਿੱਚ। ਇਹਦਾ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਤੇ ਉਥੋਂ ਦੀ ਇੱਕ ਇਹਨਾਂ ਜ਼ੈਲਦਾਰਾਂ ਦੀ ਧੀ ਜਿਹੜੀ ਇਸ ਵੇਲੇ ਬਜ਼ੁਰਗ ਬਣ ਚੁੱਕੇ ਨੇ, ਬੀਬੀ ਦਲੀਪ ਕੌਰ ਸਾਹਿਬਾ, ਉਹਨਾਂ ਨੇ ਇੰਡੀਆ ਦੇ ਵਿੱਚ 47ਨਾਮਾ ਚੈਨਲ ਜਿਹੜਾ ਕਿ ਸਾਵਲ ਧਾਮੀ ਸਾਹਿਬ ਚਲਾਉਂਦੇ ਨੇ, ਉਹਨਾਂ ਨੂੰ ਇੰਟਰਵਿਊ ਦਿੱਤਾ। ਸਾਵਲ ਧਾਮੀ ਸਾਹਿਬ ਜਾ ਕੇ ਉਹ ਬੀਬੀ ਦਲੀਪ ਕੌਰ ਸਾਹਿਬਾਂ ਨੂੰ ਮਿਲੇ ਤੇ ਉਹਨਾਂ ਨੇ ਯਾਦਾਂ ਸ਼ੇਅਰ ਕੀਤੀਆਂ ਆਪਣੇ ਪਿੰਡ ਭੀਲੋਕੀ ਦੀਆਂ ਕਿ ਸਾਡਾ ਉੱਥੇ ਬੜਾ ਰਕਬਾ ਸੀ ਤੇ ਅਸੀਂ ਜ਼ੈਲਦਾਰ ਸਾਂ ਉੱਥੋਂ ਦੇ। ਫਿਰ ਮੈਂ ਕੋਸ਼ਿਸ਼ ਕੀਤੀ ਕਿ ਇੱਕ ਤੇ ਬੀਬੀ ਉਹਨਾਂ ਨੂੰ ਆਪਣਾ ਉਹਨਾਂ ਦਾ ਪਿੰਡ ਵਾਲ ਦੀ ਤੇ ਇੱਕ ਕੋਈ ਬਜ਼ੁਰਗ ਉੱਥੋਂ ਲੱਭਣ ਤੇ ਉਹਨਾਂ ਦੇ ਵੱਡਿਆਂ ਦੇ ਬਾਰੇ 'ਚ, ਉਹ ਜ਼ੈਲਦਾਰ ਫੈਮਿਲੀ ਜਿਹੜੀ ਉਹਦੇ ਬਾਰੇ 'ਚ ਗੱਲ ਕੀਤੀ ਜਾਏ। ਤੇ ਫਿਰ ਸਾਨੂੰ ਇੱਕ ਬਜ਼ੁਰਗ ਮਿਲੇ ਨੇ ਤੇ ਇਹਨਾਂ ਨਾਲ ਜੀ ਗੱਲਬਾਤ ਦਾ ਕਰਨੇ ਆ ਆਗਾਜ਼। अस्सलाम वालेकुम चाचा जी, की नाम है अपना? ਸਾਦਕ ਮੁਹੰਮਦ ਸਾਦਕ। ते केड़ी बरादरी अपनी? ਜੱਟ जट ਬੜਾਇਤ ਹੈ। बड़ा जट। ਆਹੋ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਫਜ਼ਲ ਜੀ। ਤੇ ਬਾਬੇ ਦਾ ਨਾਮ? ਕਿਹੜੇ ਬਾਬੇ? ਦਾਦਾ ਦਾਦੇ ਦੇ ਨਾਲ ਯਾਦ ਸੀ। ਹਯਾਤ। ਤੇ ਆਪਣਾ ਕਿਹੜਾ ਪਿੰਡ ਹੈ? ਮੰਗਾ ਇਹ ਭੀਲੋਕੀ ਦੇ ਨਾਲ ਹੀ ਹੈ। ਮੀਲ ਪਿੰਡ ਹੈ। ਗੰਡਾ ਸਿੰਘ ਦਾ ਮੇਰਾ ਪਿਓ ਜਿਹੜਾ ਸੀ ਯਾਰ ਬੰਦਾ ਸੀ। ਅੱਛਾ, ਬਾਬਾ ਜੀ ਗੰਡਾ ਸਿੰਘ ਨਾਜ਼ਰੀਨ ਜਿਹੜੇ ਕਿ ਬੀਬੀ ਦਲੀਪ ਕੌਰ ਸਾਹਿਬਾਂ ਨੇ, ਇਹਨਾਂ ਦਾ ਵਾਲਦ ਸਾਹਿਬ ਸਨ ਗੰਡਾ ਸਿੰਘ ਤੇ ਉਹ ਇਥੋਂ ਦੇ ਜਿਹੜੇ ਨੇ ਉਹ ਜ਼ੈਲਦਾਰ ਸਨ ਤੇ ਉਹ ਬਾਬਾ ਜੀ ਨੂੰ ਉਹਨਾਂ ਦੇ ਤੇ ਤੁਸੀਂ ਗੰਡਾ ਸਿੰਘ ਉਹਨਾਂ ਦੇ ਬਾਰੇ ਜਾਣਦੇ ਹੋ? ਉਹਨਾਂ ਨੂੰ ਵੇਖਿਆ ਜੇ? ਬਣਾ ਕੇ ਵੇਖਿਆ, ਮੈਂ ਘੋੜੀ ਤੇ ਚੜ ਕੇ ਇੱਥੇ ਆਉਂਦਾ ਸੀ, ਜੰਗਲਾਂ ਚ ਆਉਂਦਾ ਸੀ। ਤੁਹਾਡੀ ਕਿੰਨੀ ਕੁ ਉਮਰ ਹੋਣੀ ਪਾਕਿਸਤਾਨ ਦੀ ਜਦੋਂ ਵੰਡ ਹੋਈ ਹੈ? ਉਦੋਂ ਮੇਰੀ 20 ਸਾਲ 18 19 ਸਾਲ ਹੋਏਗੀ, ਹਿਸਾਬ ਕਰ ਲਓ। ਤੇ ਵਿਆਹ ਨਹੀਂ ਸੀ ਹਲੇ ਹੋਇਆ? ਨਹੀਂ, ਠੀਕ ਹੋ ਗਿਆ। ਅੱਛਾ, ਤੇ ਇਹ ਜਿਹੜੇ ਗੰਡਾ ਸਿੰਘ ਹੁਰੀ ਸਨ, ਇਹ ਇਹਨਾਂ ਦਾ ਵਾਵਾ ਰਕਬਾ ਸੀ ਇੱਥੇ? ਆਹੋ 100 200 ਕਿੱਲਾ ਰਕਬਾ ਸੀ, 200 ਕਿੱਲਾ ਰਕਬਾ ਸੀ। ਅੱਛਾ, ਤੇ ਇਹਦੇ ਕੋਈ ਭਰਾਵਾਂ ਸ਼ਰਾਵਾਂ ਦੇ ਵੀ ਨਾਂ ਯਾਦ ਜੇ? ਭਰਾਵਾਂ ਦਾ ਨਾਂ ਇੱਕ ਦੇ ਨਾਂ ਮੈਨੂੰ ਨਾਂ ਨਹੀਂ ਚੇਤੇ ਆਉਂਦਾ ਪਿਆ। ਉਹਦੇ ਮੁੰਡੇ ਇੱਥੇ ਆਉਂਦੇ ਹੁੰਦੇ ਹਨ ਸਾਡੇ ਕੋਲ ਜੰਗਲ 'ਚ। 4 ਮੁੰਡੇ ਹਨ ਉਹਦੇ, ਸੋਹਣੂ ਤੇ ਕੀ ਨਾਂ ਲਈਦਾ ਲੱਭਾ, ਉਹਨੂੰ ਤੇਰੇ ਭਰਾ 4 ਸੋਹਣੂ, ਲੱਭਾ, ਚੈਨਾ, ਤਰੂ ਦਾ ਨਾਂ ਆਉਂਦਾ, ਚੌਥੇ ਦਾ ਨਹੀਂ ਆਉਂਦਾ ਪਿਆ। ਅੱਛਾ, ਤੇ ਇਹ ਜਿਹੜੇ ਜ਼ੈਲਦਾਰ ਖਾਨਦਾਨ ਸੀ, ਇਹਨਾਂ ਦੇ ਘਰ ਸ਼ਾਇਦ ਤੁਸੀਂ ਵੇਖੇ ਨੇ, ਪੱਕੇ ਹੁੰਦੇ ਸਨ? ਨਹੀਂ, ਪੱਕੇ ਵੀ ਤੇ ਕੱਚੇ ਵੀ। ਅੱਛਾ, ਆ ਰਹੇ ਮੇਰੇ ਤੇ ਉਦੋਂ ਤੇ ਚਾਚਾ ਸਾਰੇ ਪਿੰਡਾਂ ਦੇ ਪਿੰਡ ਹੀ ਕੱਚੇ ਹੋਣੇ ਨੇ? ਆਹੋ, ਇਹਨਾਂ ਘਰਾਂ ਇੱਟਾਂ ਲਾਈਆਂ ਹਨ ਥੋੜ੍ਹੀ ਥੋੜ੍ਹੀਆਂ ਅੱਗਿਆਂ ਦੇ। ਅੱਛਾ, ਤੇ ਇਹ ਜਿਹੜੇ ਹੈਗੇ ਨੇ ਗੰਡਾ ਸਿੰਘ ਹੁਰੀ, ਇਹਨਾਂ ਦਾ ਵਾਵਾ ਅਸਰ ਰਸੂਖ ਸੀ ਕਿੰਨੇ ਪਿੰਡਾਂ ਦੇ ਵਿੱਚ? ਬੜੀ ਮਸ਼ਹੂਰੀ ਸੀ, ਬੜੀ ਮਸ਼ਹੂਰੀ ਸੀ, ਬੜੀ ਮਸ਼ਹੂਰੀ ਸੀ। ਤੇ ਮੁਸਲਮਾਨਾਂ ਦਾ ਕਿਹੜਾ ਕੋਈ ਘਰ ਪਿੰਡ ਸਨ ਨਾਲ ਜਿਹੜੇ ਜ਼ੈਲਦਾਰਾਂ ਦੇ ਸਨ ਜਾਂ ਲੰਬੜਦਾਰਾਂ ਦੇ? ਫਤਿਹਪੁਰ, 2 ਫਤਿਹਪੁਰ ਨੇ, ਇੱਕ ਲਾਲਿਆ ਉਹ ਵੀ ਸਿੱਖਾਂ ਦਾ ਸੀ। ਤੇ ਫਤਿਹਪੁਰ 'ਚ ਕਿਹੜਾ ਜ਼ੈਲਦਾਰ ਸੀ? ਸਰਦਾਰ, ਇਹੋ ਹੀ ਜ਼ੈਲਦਾਰੀ ਉਹਨੂੰ ਮਿਲੀ ਸੀ। ਪੈਰ ਪੋਸ਼ੀ ਇਹੋ ਹੀ ਮਿਲੀ ਸੀ ਇਹਨੂੰ ਫਤਿਹਪੁਰ ਵਾਲੀ। ਫਤਿਹਪੁਰ ਉਹ ਮਰ ਗਿਆ ਸੀ ਨਾ, ਤੇ ਇਹ ਭੀਲੋਕਿਆਂ ਨੂੰ ਫਿਰ ਮਿਲੀ। ਅੱਛਾ, ਤੇ ਇਹ ਜਿਹੜੇ ਹੈਗੇ ਨੇ ਭੀਲੋਕੇ ਪਿੰਡ, ਇਹ ਤੇ ਕਿੰਨੇ ਕੁ ਹੁੰਦੇ ਸਨ ਜਿਹੜੇ ਨੇ ਆਪਣਾ ਪੈਲੀ ਬੰਨੇ ਵਾਲੇ ਸਰਦਾਰ? ਉਹ ਕੋਈ 100 150 ਘਰ ਸੀ ਸਾਰਾ ਸਰਦਾਰਾਂ ਦਾ? ਸਾਰਾ ਸਰਦਾਰਾਂ ਦਾ। ਤੇ ਕੋਈ ਲੜਾਈ ਝਗੜਾ ਮੁਸਲਮਾਨਾਂ ਤੇ ਨਹੀਂ ਲਾਗੇ ਦੇ ਪਿੰਡਾਂ ਨਾਲ ਕਰਦੇ ਕੁਰਦੇ? ਹੁੰਦਾ ਸੀ, ਅੱਛਾ, ਹੁੰਦਾ ਸੀ, ਸਾਡੇ ਨਾਲ ਹੋਇਆ ਸੀ ਪਿੰਡ ਨਾਲ।
ਕਿਸ ਤਰ੍ਹਾਂ ਦੱਸੋ ਗੱਲ। ਸੈਦੇ ਜਾਂ ਮੇਲੇ ਦੇ ਉੱਤੇ ਪ੍ਰਤਾਪਾ ਲੜਿਆ ਸੀ ਲੱਭਾ ਚੈਨਾ, ਫਿਰ ਸੋਹਣੂ, ਫਿਰ ਇੱਕ ਪ੍ਰਤਾਪਾ ਸੀ, ਚੋਖੀ ਚੁੰਗ ਸੀ, ਉਹਦਾ ਨਾਂ ਨਹੀਂ ਮੈਨੂੰ ਪਿਆਉਂਦਾ, ਪਿਰਮਲ ਬੁੱਢਾ ਸੀ ਮੇਰੇ ਪਿੱਛੇ। ਤੇ ਲੜਾਈ ਕਿਹਦੇ ਨਾਲ ਹੋਈ? ਲੜਾਈ ਸਾਡੇ ਪਿੰਡ ਨਾਲ, ਇੱਧਰ ਕੌਣ ਕੌਣ ਸੀ? ਸਾਈ ਵੀ ਤੇ ਮੁਸਲਮਾਨ ਜੱਟ ਵੀ। ਨਾਂ ਲਵੋ ਕਿਹਦਾ ਕੋਈ ਵਿੱਚ ਜਿਹੜਾ ਸੀ? ਹੈਂ ਕੌਣ ਸੀ ਮੁਸਲਮਾਨਾਂ ਵਿੱਚ? ਨਾਂ ਕਿਹਦਾ ਹੁੰਦਾ? ਨਾ ਕਾਦਰ, ਫਿਰ ਹੋਰ ਵੀ ਮੁਸਲਮਾਨ ਸਨ, ਇੱਥੋਂ ਹੀ ਕਿੰਨੇ ਤੈਨੂੰ ਗਿਣ ਕੇ ਦੱਸਾਂ। ਤੇ ਸਾਈ ਸਨ, ਸਰਦਾਰ ਸਾਈ ਸੀ, ਉਹਨਾਂ ਦੇ ਵਿੱਚ ਐਰਨ ਚੁੱਕਦਾ ਹੁੰਦਾ ਸੀ, ਉਹ ਪਈ ਐਰਨ ਦੀ ਵੀਡੀਓ ਵੀ ਲੈ ਆ। ਤੇ ਫਿਰ ਮਾਰ ਕਟਾਈ ਹੋਈ? ਬੜੀ ਮਾਰ ਕਟਾਈ ਹੋਈ, ਡਾਂਗਾਂ ਹੀ ਚਲੀਆਂ ਹਨ, ਗੋਲੀ ਸ਼ੋਈ ਨਹੀਂ ਸੀ ਉਹਦੀ। ਫਿਰ ਅਗਲੇ ਸਾਲ ਉਹੋ ਹੀ ਲੱਭਾ ਭੇੜ ਬੰਦਾ ਸੀ ਪੈ ਦੀ ਐਰਨ ਦਾ, ਸੈਦੇ ਸ਼ਾਹ ਫਿਰ ਭੇੜ ਬੰਦਾ ਹੀ ਪਿਆ। ਤੇ ਇੱਥੋਂ ਦਾ ਮਰਾਸੀ ਸੀ, ਉਹਨੇ ਆਖਿਆ ਅੱਜ ਕੱਲ੍ਹ ਸਾਈ ਬੰਦਾ ਨਹੀਂ ਜੇ ਰਹਿ ਗਿਆ, ਐਡਾ ਜਵਾਨ ਪੜਿਆ ਅੱਛਾ ਲਾਲ ਸੂਆ। ਤੇ ਇਹ ਜਿਹੜਾ ਆਪਣਾ ਜਦੋਂ ਫਿਰ ਵੰਡ ਦੀ ਗੱਲ ਆ ਗਈ ਤੇ ਜਿਹੜੇ ਇਸ ਇਲਾਕੇ ਦੇ ਸਿੱਖ ਸਨ ਜਾਂ ਹਿੰਦੂ ਸਨ, ਉਹ ਕਿੱਧਰ ਨੂੰ ਗਏ? ਵਿਡਿਆਣੇ ਗਏ, ਤੇ ਵਿਡਿਆਣੇ ਅੱਗੋਂ ਸਾਰਾ ਜਥਾ ਸੀ, ਪੰਜਾਂ ਚੌਂਕੂਆਂ ਚ ਵਿੱਚ ਸੀ ਇਹ ਸਾਰਾ ਇਲਾਕਾ। ਇਹ ਤੁਰ ਗਏ ਸਿੱਧੇ ਰਾਹ ਵੀ ਜਸੜਾਂ ਪੁੱਲ ਨੂੰ। ਅੱਛਾ, ਪਸਰੂਰ ਤੇ ਨਾਰੋਵਾਲ ਤੇ ਜਸੜ, ਆਹੋ ਉੱਥੋਂ ਹੀ ਲੰਘੇ ਹਨ। ਤੇ ਇੱਥੇ ਤੁਹਾਡੇ ਇਲਾਕੇ 'ਚ ਕੋਈ ਵੱਡਾ ਖੂਨ ਖਰਾਬਾ ਤਾਂ ਨਹੀਂ ਸੀ ਹੋਇਆ? ਨਹੀਂ। ਅੱਛਾ। अस्सलाम वालेकुम बाबा जी। ਵਾਲੇਕੁਮ ਸਲਾਮ। ਕੀ ਹਾਲ ਜੇ? ਅੱਲਾ ਦਾ ਕਰਮ ਹੈ, ਸ਼ੁਕਰ ਹੈ। ਤੁਹਾਡਾ ਨਾਂ ਕੀ ਹੈ? ਮੁਹੰਮਦ ਸਾਦਕ ਪਿੰਡ ਪੀਲੋਗੇ ਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਨਵਾਬ ਅੱਛਾ, ਤੇ ਤੁਸੀਂ ਜੱਦੀ ਇੱਥੋਂ ਦੇ ਹੋ? ਜੱਦੀ ਰਹਿਣਾ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜੇ ਜ਼ੈਲਦਾਰਾਂ ਦਾ ਘਰ ਸੀ ਇੱਥੇ, ਸਰਦਾਰ ਗੰਡਾ ਸਿੰਘ ਗੁਰੀ ਤੇ ਉਹਨਾਂ ਦੇ ਅੱਗੋਂ ਜਿਹੜੇ ਨੇ, ਉਹਨਾਂ ਦੇ ਬਾਰੇ ਜੇ ਤੁਸੀਂ ਜਾਣਦੇ ਹੋ ਨਾ? ਹਾਂਜੀ, ਉਹਨਾਂ ਦਾ ਹੋਸ਼ ਨਹੀਂ ਸੀ, ਉਹ ਮੇਰੀ ਹੋਸ਼ ਹੋ ਗਏ ਤੇ ਤੁਰ ਗਏ ਨੇ। ਕਿਉਂ ਜੋ ਉਹਨਾਂ ਦੀ ਸਭ ਕੁਝ ਘਰ ਬੂਆ ਬਾਹਰ ਜਿੱਥੋਂ ਦੀ ਉਹਨਾਂ ਦੀ ਪੈਲੀ ਸਭ ਕੁਝ ਉਹਨਾਂ ਨੂੰ ਜਾਣਦਾ ਮੈਂ। ਵਾਹ ਜੀ ਵਾਹ। ਹਾਂ, ਤੇ ਵਾਹਵਾ ਨਾਂ ਸ਼ਾਂ ਸੀ ਉਹਨਾਂ ਦਾ ਇੱਥੇ? ਨਾ ਕੀ ਸਾਰੀ ਪਿੰਡ ਦੀ ਪੈਲੀ ਉਹਨਾਂ ਦੀ ਸੀ। ਸਾਰਾ ਪਿੰਡ ਜਿਹੜਾ ਸੀ ਨਾ, ਇਹ ਸਿੱਖਾਂ ਦੀ ਪੈਲੀ ਸੀ। ਇਹ ਸਾਡੀ ਸੀ ਥੋੜੀ ਜਿਹੀ ਭਟੀਆਂ ਦੀ, ਤੇ ਜਾਂ 40 ਕਿੱਲੇ ਪੈਲੀ ਸੀ ਚਰਖਾਣਾ ਦੀ। ਹੋਰ ਸਾਰੀ ਉਹਨਾਂ ਦੀ ਪੈਲੀ ਸੀ। ਠੀਕ ਹੋ ਗਿਆ। 900 ਕਿੱਲਾ ਪੈਲੀ ਹੈ ਸਾਡੇ ਪਿੰਡ ਦੀ, ਤੇ ਵਿੱਚ ਬਹੁਤੀ ਉਹਨਾਂ ਦੀ ਸੀ? ਸਾਰੀ ਉਹਨਾਂ ਦੀ ਸਾਰੀ ਸੀ। ਉਹਨਾਂ ਦੀ 25 ਕਿੱਲੇ ਸਾਡੀ ਸੀ ਬਸ। ਸਾਡੀ 25 ਕਿੱਲੇ ਸੀ ਤੇ ਚਰਖਾਣਾ ਦੀ 40 ਕਿੱਲੇ ਸੀ। ਤੇ ਬਾਕੀ ਸਾਰੀ ਉਹਨਾਂ ਦੀ ਸੀ? ਬਾਕੀ ਸਾਰੀ ਉਹਨਾਂ ਦੀ ਸੀ। ਤੇ ਕੀ ਦੱਸਦੇ ਨੇ ਬਜ਼ੁਰਗ ਇਹਨਾਂ ਜ਼ੈਲਦਾਰ ਦੀ ਫੈਮਿਲੀ ਦੇ ਬਾਰੇ ਦੇ ਵਿੱਚ? ਬਹੁਤ ਚੰਗਾ ਬੰਦਾ ਸੀ। ਇੱਥੇ ਉਹਨੇ ਚਦਰਾ ਕੀਤੀ ਹੈ, ਜੈਲਦਾਰੀ ਕੀਤੀ ਹੈ। ਉਹ ਬਹੁਤ ਚੰਗਾ ਬੰਦਾ ਸੀ। ਉਹਨਾਂ ਦੇ ਸਾਰੇ ਪਿੰਡ ਦੀ ਚਦਰਾ ਸੀ ਨਾ, ਪੰਜਾਂ ਚੋਂ ਪਿੰਡਾਂ ਦੀ ਉਹਦੀ। ਬੜਿਆਣੇ ਸੋਦਰੇ ਕੀ ਮੁੰਡੇ ਕੀ। ਅੱਛਾ। ਆਹੋ, ਜੈਲ ਸਿੰਘ ਦੀ ਕੁੜੀ ਵਿਆਹੀ ਸੀ ਭੰਗੀ, ਉਹਨੂੰ ਬੜਾ ਦਾਜ ਦਿੱਤਾ। ਅੱਛਾ। ਦਾਜ ਦਿੱਤਾ ਤੇ ਜਿਹੜਾ ਉਹਦਾ ਸਹੁਰਾ ਸੀ ਨਾ, ਉਹ ਲਗਾ ਜਦੋਂ ਜਾਣ ਲੱਗੇ ਨਾ ਤੇ ਲਗਾ ਆਖਣ ਬੇਰੀ ਪੱਕੀ ਸੀ, ਝੂਣ ਕੇ ਲੈ ਚੱਲਿਆ ਹੁਣ ਕੀ ਹੈ। ਜਦੋਂ ਮਕਲਾਵਾ ਲੈਣ ਆਇਆ ਨਾ, ਤੇ ਗੰਡਾ ਸਿੰਘ ਨੇ ਰੁਪਈਏ ਕੱਢ ਕੇ ਤੇ ਮੇੜ ਪਾਈ ਸੀ ਡੰਗਰਾਂ ਦੀ। ਅੱਛਾ। ਇੰਨੇ ਕੁ ਰੁਪਈਏ ਕੱਢ ਕੇ ਮੇੜ ਪਾ ਕੇ ਫਿਰ ਵਡਾਈ ਕਰਾਈ। ਫਿਰ ਉਹਨਾਂ ਨੂੰ ਉਹ ਰੁਪਈਏ ਜਿਸ ਤਰ੍ਹਾਂ ਦਾਣੇ ਚਾਹੀਦੇ ਨੇ, ਇਸ ਤਰ੍ਹਾਂ ਫਿਰ ਪੈਸੇ ਦੇ ਜਦੋਂ ਆਇਆ ਨਾ ਕੋਲੋਂ, ਫਿਰ ਉਹਨੂੰ ਇਹ ਵਿਖਾਇਆ ਕਿ ਤੂੰ ਜਾਣਾ ਬੇਰੀ ਪੱਕੀ ਝੂਣ ਕੇ ਲੈ ਚੱਲੇ ਆ, ਸਾਡੇ ਕੋਲ ਜੇ ਸਭ ਕੁਝ। ਇਹ ਗੱਲ ਸੀ। ਤੇ ਉਹ ਵੀ ਬੜੇ ਹਨ, ਭੰਗੀ ਵਾਲੇ ਵੀ ਜਿਹੜੇ ਹਨ ਨਾ, ਉਹ ਵੀ ਚੰਗੇ ਸੌਖੇ। ਤੇ ਮੱਝਾਂ ਮੁੱਝਾਂ ਵੀ ਦਿੱਤੀਆਂ? ਮੱਝਾਂ ਵੀ ਬੜੀਆਂ ਕਿ ਕੋਈ 5-4 ਮੱਝਾਂ ਦਿੱਤੀਆਂ, 6-7। ਤੇ ਆਪੀ ਇਹਦੇ ਕੋਈ ਕਿੰਨੀਆਂ ਹੁੰਦੀਆਂ ਸਨ ਡੇਰੇ ਤੇ? ਇਹਦੇ ਕੋਲ ਮੱਝਾਂ ਬੜੀਆਂ ਹੁੰਦੀਆਂ ਹਨ। ਇਹ ਕਿਉਂ ਬਾਲਦਾਰੀ ਸੇ ਪੱਠੇ ਪਾਉਣ ਵਾਲੇ ਕੌਣ ਸਨ ਪਿੰਡ ਦੇ? ਆਪੇ ਹੀ ਬਣਾਉਂਦੇ ਹਨ ਇਹ, ਕਿ ਨਾਲੇ ਆਪੇ ਪੱਠੇ ਪਾਣੇ, ਉਦੋਂ ਕਮੀ ਪਈ ਪੱਠੇ ਪਾਉਂਦੇ ਹਨ ਇਹੋ ਜੈਲਦਾਰਾਂ ਦੇ। ਇਹ ਹੁਣ ਤੇ ਉਂਝ ਕੋਈ ਵੀ ਕਮੀ ਕਿਸੇ ਦਾ ਕਮੀ ਕੋਈ ਨਹੀਂ। ਉਦੋਂ ਸਾਰੇ ਕਮੀ ਕੰਮ ਕਰਦੇ ਹਨ, ਉਦੋਂ ਕੌਣ ਕਰਦਾ? ਤੇ ਬਹੁਤ ਵੱਡਾ ਘਰ ਇਹਨਾਂ ਦਾ ਸੀ? ਘਰ ਬੜਾ ਵੱਡਾ, ਤੇ ਸਾਰਾ ਪਿੰਡ ਹੀ ਉਹਨਾਂ ਦਾ ਚਾਰੋ। ਇਹ ਪਿੰਡ ਜਿਹੜਾ ਜੇ ਸਾਰਾ ਹੀ ਉਹਨਾਂ ਦਾ। ਇਹ ਜਿਹੜੀਆਂ ਬਲਾਦਰੀਆਂ ਨਾ, ਇਹ ਸਾਡੀਆਂ 4 ਪਿੰਡੋਂ ਲੈਂਦੇ ਪਾਸੇ ਨੇ, ਤਰਖਾਣ ਵੀ, ਮਾਸ਼ੇ ਵੀ, ਸਾਈ ਵੀ। ਤੇ ਜਾਂ ਮਹਿਰਾਂ ਦੇ ਘਰ ਨੇ ਦੱਖਣ ਪਾਸੇ ਹਨ।
ਉਹ ਜਿਹੜੀ ਮਸਜਿਦ ਹੈ ਉਹ ਮਹਿਰਾਂ ਦੀ ਖਵਾਉਂਦੀ ਸੀ, ਹੁਣ ਉਹ ਪਟਿਆਲੀਆਂ ਦੀ ਖਵਾਉਂਦੀ ਹੈ। ਪਹਿਲਾਂ ਮਹਿਰਾਂ ਦੀ ਖਵਾਉਂਦੀ ਸੀ, ਹੁਣ ਲਹਿੰਦੇ ਪਾਸੇ ਮਸਜਿਦ ਮੋਚੀਆਂ ਦੀ ਖਵਾਉਂਦੀ ਹੈ। ਅੱਗੇ 3 ਮਸਜਿਦਾਂ ਹਨ, ਇੱਕ ਮਸਜਿਦ ਭੱਟੀਆਂ ਦੀ, ਇੱਕ ਮਸਜਿਦ ਇਹਨਾਂ ਦੀ ਮਹਿਰਾਂ ਦੀ, ਤੇ ਉਹ ਮਸਜਿਦ ਖਵਾਉਂਦੀ ਸੀ ਮੋਚੀਆਂ ਦੀ। 3 ਮਸਜਿਦਾਂ ਤੇ ਹੁਣ ਬਣ ਗਈਆਂ ਨੇ 5, ਹੁਣ 5 ਬਣੀਆਂ। ਸਹੀ ਹੋ ਗਿਆ। ਤੇ ਇਹ ਜਿਹੜੀ ਜਗ੍ਹਾ, ਅੱਛਾ ਇਹ ਜਿਹੜੀ ਇੱਥੇ ਚੁਬਾਰਾ ਉਹਨਾਂ ਦਾ ਹੁੰਦਾ ਸੀ ਬਿਲਕੁਲ ਇਹਦੇ ਉੱਤੇ, ਤੇ ਇਹ ਸਾਰਾ ਘਰ ਉਹਨਾਂ ਦਾ ਹੀ ਹੈ। ਸਾਰਾ ਟੋਟਲੀ ਉਧਰ ਵੀ ਤੇ ਇੱਧਰ ਵੀ 2 ਬੂਹੇ ਸੀ। ਅੱਛਾ, ਇੱਥੇ 2 ਦਰਵਾਜ਼ੇ ਵੀ 2 ਹੀ ਸੀ ਉਹਨਾਂ ਦੇ। ਤੇ ਉਹ ਤੂੰ ਵੇਖਿਆ ਹਾਂਜੀ ਦੇਖਿਆ, ਇਹ ਦਰਵਾਜ਼ਾ ਇੱਕ ਹੀ ਹੁੰਦਾ ਜੀ ਉਹਨਾਂ ਦਾ, ਵੱਡਾ ਨਾ ਲੱਗਾ ਸੀ। ਇੱਥੋਂ ਸ਼ੁਰੂ ਹੋ ਜਾਂਦਾ ਹੁੰਦਾ ਸੀ? ਨਹੀਂ ਇਹ ਇੱਥੋਂ ਸ਼ੁਰੂ ਥੋੜਾ ਹੁੰਦਾ। ਇਹ ਇੱਥੋਂ ਸ਼ੁਰੂ ਹੁੰਦਾ ਸੀ ਇਹ। ਅੱਛਾ, ਠੀਕ ਹੈ, ਤੇ ਇਸ ਤਰ੍ਹਾਂ ਛੱਤਿਆ ਨਾ, ਹਾਂਜੀ। ਇਸ ਤਰ੍ਹਾਂ ਹੀ ਕੋਠ ਹੁੰਦੀ ਸੀ, ਤੇ ਇੱਥੇ ਬੂਹਾ ਹੁੰਦਾ ਸੀ, ਇੱਥੇ ਬੂਹਾ ਸੀ, ਇਹ ਦਰਵਾਜ਼ਾ, ਇਹ ਬੂਹਾ ਸੀ। ਵਾਹ ਵੱਡਾ ਬੂਹਾ ਸੀ ਲੱਕੜ ਦਾ। ਲੱਕੜੀ ਦਾ ਦਰਵਾਜ਼ਾ ਲੱਗਾ ਸੀ ਇੱਥੇ, ਤੇ ਨਾਲ ਹੀ ਤੋਂ ਸੀੜੀਆਂ ਚੜ੍ਹਦੀਆਂ ਸੀ। ਤਾਂ ਅੱਗੇ ਇੱਕ ਕੋਠੜੀ ਜਿਹੀ ਸਾਹਮਣੇ, ਠੀਕ ਹੈ, ਇੱਕ ਨਾਲ ਥੱਲੇ ਕੋਠੜੀ, ਨਾਲ ਹੀ ਪੌੜੀਆਂ ਤਾਂ ਜਾਂਦੀਆਂ ਚੁਬਾਰੇ ਦੇ। ਚੁਬਾਰੇ ਦੇ ਉੱਤੇ ਕੋਈ ਪੌੜੀ ਛੋੜੀ ਨਹੀਂ ਸੀ ਹੈ, ਤੂੰ ਕਿਸ ਤਰ੍ਹਾਂ ਜਾਂਦੇ ਹੁੰਦੇ ਸਨ? ਉਹ ਐਸ ਨਹੀਂ, ਬਸ ਪੌੜੀ ਛੋੜੀ ਦੂਸਰੀ ਲਾ ਲੱਕੜ ਦੀ ਪੌੜੀ ਲਾ ਦਿੱਤੀ। ਤੇ ਇਹ ਵਾਹ ਪੁਰਾਣਾ ਸੀ ਘਰ। ਬਹੁਤ ਪੁਰਾਣਾ। ਤੇ ਪਿੰਡ ਦਾ ਜਿਹੜਾ ਸਭ ਤੋਂ ਉੱਚਾ ਇਲਾਕਾ ਹੈ ਜੀ? ਇਹ ਬਿਲਕੁਲ ਸੈਂਟਰ ਹੈ ਪਿੰਡ ਦਾ। ਠੀਕ ਹੋ ਗਿਆ। ਤੇ ਚਾਰ ਚੇਰ ਵੀ ਹੋਰ ਕੋਈ ਪੁਰਾਣੇ ਘਰ ਹੁੰਦੇ ਸਨ ਕਿ ਨਹੀਂ ਇਹ ਇਕੱਲਾ ਚੁਬਾਰਾ ਹੁੰਦਾ ਸੀ? ਇਹ ਕੱਲਾ ਚੁਬਾਰਾ ਹੁੰਦਾ ਸੀ, ਤੇ ਇੱਕ ਉਧਰਲੀ ਸਾਈਡ ਤੇ ਯੂਨੀਅਨ ਕੌਂਸਲ ਕਿਤੋਂ ਪਹਿਲੇ ਕਿਤੋਂ ਬਹਿੰਦੇ ਸੀ ਸਿੱਖ ਸੁੱਖ ਆਣ ਕੇ। ਅੱਛਾ ਅੱਛਾ ਅੱਛਾ। ਉਧਰਲੀ ਸਾਈਡ ਤੇ ਉਹ ਪਰਲੇ ਛੱਪੜ ਦੀ ਸਾਈਡ ਤੇ ਉਹ ਵੀ ਢੱਟ ਗਿਆ? ਉਹ ਵੀ ਟੱਟ ਗਿਆ, ਉੱਥੇ ਵੀ ਮਾਰਕ ਬਣ ਮਾਰਕੀਟ ਬਣ ਗਈ, ਵਾਹ ਜੀ ਵਾਹ। ਤੇ ਇੱਥੇ ਜਿਹੜਾ ਚੁਬਾਰਾ ਹੁੰਦਾ ਸੀ ਹੈ? ਹਾਂਜੀ। ਲਓ ਜੀ, ਇਹ ਜ਼ੈਲਦਾਰਾਂ ਦਾ ਜਿਹੜਾ ਘਰ ਸੀ ਨਾ ਇੱਥੇ ਹੁੰਦਾ ਸੀ। ਹੁਣ ਤੇ ਜ਼ਾਰੀ ਬਾਤ ਜਿਹੜੇ ਉਦੋਂ ਆਏ ਨੇ, ਤੇ ਇਹ ਚੁਬਾਰਾ ਇੱਥੇ ਬਣਿਆ ਹੁੰਦਾ ਸੀ। ਅੱਜ ਇੱਥੇ ਨਵਾਂ ਘਰ ਬਣ ਗਿਆ ਤਾਂ ਢੱਟ ਗਿਆ, ਤੇ ਪਿੰਡ ਦਾ ਸੈਂਟਰ ਹੈਗਾ, ਠੀਕ ਹੈ ਨਾ। ਇਹ ਗਲੀਆਂ ਨੇ ਜਿਹੜੀਆਂ ਪਿੰਡ ਦੇ ਚਾਰੋਂ ਤਰਫ ਨੂੰ ਆਉਂਦੀਆਂ ਜਾਂਦੀਆਂ ਨੇ, ਇਹ ਘਰ ਨੇ, ਸਹੀ ਹੈ। ਇਹ ਗਲੀ ਬੰਦ ਹੈ? ਸ਼ੁਰੂ ਤੋਂ ਹੀ ਬੰਦ। ਅੱਛਾ, ਸ਼ੁਰੂ ਤੋਂ ਹੀ ਬੰਦ ਹੈ? ਇਹ ਸ਼ੁਰੂ ਤੋਂ ਹੀ ਬੰਦ। ਅੱਛਾ, ਤੇ ਇਹ ਜਨਾਬ ਪੁਰਾਣਾ ਘਰ ਇੱਥੇ ਹੁੰਦਾ ਸੀ। ਬਹੁਤ ਵੱਡਾ ਘਰ ਹੁੰਦਾ ਸੀ? ਬੜਾ ਵੱਡਾ ਸਾਰਾ ਘਰ ਹੁੰਦਾ, ਸਾਰਾ ਘਰ ਹੁੰਦਾ ਸੀ। ਠੀਕ ਹੋ ਗਿਆ। ਤੇ ਹੁਣ ਤੇ ਚਲੋ ਜੀ ਮਾਸ਼ਾਅੱਲਾ ਜਿਹੜੇ ਵੀ ਰਹਿ ਰਹੇ ਨੇ ਉਹਨਾਂ ਨੇ ਆਪਣਾ ਨਵਾਂ ਬਣਾ। ਵਿਕ ਗਿਆ ਅੱਜ ਦਾ ਬਾਤ ਹੈ, ਉਹ ਪੁਰਾਣੀ ਗੱਲ ਹੋ ਗਈ। ਚਲੇ ਗਏ ਕਿਤੇ ਇੱਥੇ ਰਹਿੰਦੇ ਸੀ ਪਹਿਲੇ, ਉਹ ਪਿਛਾਂ ਤੁਰ ਗਏ, ਮੁੜ ਕੇ ਅੱਗੋਂ ਕਿਤੇ ਰਹਿੰਦੇ ਸੀ, ਹੁਣ ਵੇਚ ਛੜਿਆ। 2-3 ਜਗ੍ਹਾ ਮਕਾਨ ਵਿਕ ਗਏ। ਠੀਕ ਹੋ ਗਿਆ। ਅੱਗੋਂ ਵਿਕ ਅੱਛਾ, ਇਸ ਪਿੰਡ 'ਚ ਖੱਤਰੀ ਕਿੱਥੇ ਹੁੰਦੇ ਸਨ? ਖੱਤਰੀ ਕੋਈ ਨਹੀਂ ਸੀ ਇੱਥੇ। ਕਿੱਥੇ ਹੁੰਦੇ ਹਨ ਉਹ? ਕਿਹੜੇ ਪਿੰਡ 'ਚ ਹੁੰਦੇ ਹਨ? ਅੱਲੜ ਅੱਲੜ ਖੱਤਰੀ ਹੈ ਸਨ? ਅੱਲੜ ਸਾਰਾ ਹੀ ਖੱਤਰੀਆਂ ਦਾ। ਤੇ ਉਹ ਸੁਣਿਆ ਉਹਨਾਂ ਨੇ ਉੱਥੇ ਕੋਟੇਸ਼ਨ ਬਣਵਾਇਆ ਸੀ, ਤੇ ਉਹਦਾ ਕੋਈ ਸੁਣਾਓ ਨਾ ਗੱਲ ਕਿ ਕਿਸ ਤਰ੍ਹਾਂ ਬਣਵਾਇਆ ਜਾਂ ਕੀ ਕਰਦੇ ਹੁੰਦੇ ਹਨ? ਸਟੇਸ਼ਨ ਬਣਵਾਇਆ ਹਣੇ, ਮੁੰਡਿਆਂ ਨੂੰ ਦਿੰਦੇ ਹਨ ਪੈਸੇ, ਤੇ ਟਿਕਟ ਖੋਖਾ ਬਣਾ ਧਰਾਇਆ ਹਣੇ, ਤੇ ਇੱਥੇ ਵਿਕਣਗੀਆਂ ਟਿਕਟਾਂ ਤੇ ਫੇਰ ਸਟੇਸ਼ਨ ਬਣੇਗਾ। ਅੱਛਾ, ਜਦੋਂ ਸਟੇਸ਼ਨ ਉਹਨਾਂ ਮਨਜ਼ੂਰ ਕਰਵਾਇਆ ਤੇ ਹਲੇ ਇਮਾਰਤ ਨਹੀਂ ਸੀ ਬਣੀ, ਤੇ ਉੱਥੇ ਇੱਕ ਖੋਖਾ ਆ ਗਿਆ, ਦਫ਼ਤਰ ਆਪਣੇ ਲੋ ਆ ਗਿਆ, ਤੇ ਹਕੂਮਤ ਨੇ ਆਖਿਆ ਕਿ ਫਿਲਹਾਲ ਹੈ ਰੱਖੋ, ਤੇ ਜੇ ਸਟੇਸ਼ਨ ਚੱਲ ਗਿਆ ਫਿਰ ਪੱਕਾ ਬਣਾ ਦਾਂਗੇ। ਪੱਕਾ ਬਣਾ ਦੇ। ਅੱਛਾ, ਅੱਗੋਂ ਦੱਸੋ। ਫਿਰ ਪੱਕਾ ਬਣ ਗਿਆ। ਤੇ ਚੱਲਿਆ ਗਿਆ ਜੇ? ਚੱਲਿਆ ਇਸ ਤਰ੍ਹਾਂ, ਪੈਸੇ ਦਿੰਦੇ ਨੇ ਖੱਤਰੀ, ਪਰ ਉਹਨਾਂ ਦੇ ਸੌਦੇ ਆਉਣੇ ਹਨ, ਉਹਨਾਂ ਦਾ ਕੰਮ ਹੋਣਾ ਸੀ ਸਾਰਾ। ਪੈਸੇ ਦਿੰਦੇ ਹਨ ਤੇ ਜਾਂਦੇ ਹਨ ਸ਼ਹਿਰ ਪਸਰੂਰ, ਉੱਥੋਂ ਫਿਰ ਪਰਤ ਕੇ ਆ ਜਾਂਦੇ। ਟਿਕਟਾਂ ਵੀ ਵੇਚਣੀਆਂ ਹਨ, 5-5 4-4 ਟਿਕਟਾਂ ਲੈ ਲੈਣੇ ਹਨ ਮੁੰਡੇ। ਆ ਇੱਕ ਬੰਦੇ ਦੀ ਹੋਰ ਦੇਈ, ਇੱਕ ਦੀ ਹੋਰ ਦੇਈ, ਇੱਕ ਦੀ ਹੋਰ ਦੇਈ, ਇਸ ਤਰ੍ਹਾਂ ਚੱਲਿਆ। ਤੇ ਉਹ ਟਿਕਟਾਂ ਉਹਨਾਂ ਦੇਣੀਆਂ ਕਰਨੀਆਂ ਮੁਸਲਮਾਨਾਂ ਨੂੰ ਜਾਂ ਜਿਨ੍ਹਾਂ ਨੂੰ ਵੀ ਤੁਸੀਂ? ਸਿੱਖ ਮੁੰਡੇ ਵੀ ਸਾਰੇ ਰਲੇ ਮਿਲੇ ਸਨਗੇ। ਸਿੱਖ ਵੀ ਚਾਹੀ ਹਾਂ। ਕਿ ਸਿਰਫ ਟਿਕਟਾਂ ਵਿਕਣ ਤੇ ਗਵਰਨਮੈਂਟ ਨੂੰ ਪਤਾ ਲੱਗੇ ਕਿ ਸਟੇਸ਼ਨ ਤੇ ਬੜੀ ਗਾਹਕੀ ਹੈ? ਬੜੀ ਗਾਹਕੀ ਹੈ। ਅੱਛਾ ਅੱਛਾ ਅੱਛਾ। ਤੇ ਇਹ ਜਿਹੜਾ ਸੂਦ ਵੀ ਦਿੰਦੇ ਹੁੰਦੇ ਸਨ, ਵਿਆਜ ਵਗੈਰਾ, ਉਹ ਕੌਣ ਦਿੰਦਾ? ਨਾਂ ਯਾਦ ਹੈ ਕਿਸੇ ਦਾ? ਫੇਰੂ ਖੱਤਰੀ ਦਿੰਦਾ ਸੀ, ਬੋਲਾ ਦਿੰਦਾ ਸੀ, ਕੁੰਨਣ ਦਿੰਦਾ ਸੀ। ਵਿਆਜ ਲੈਂਦੇ ਹਨ 500 100 ਰੁਪਇਆ ਦੇਣਾ, ਬਾਰੇ ਦਿਨ ਵਿਆਜ ਪੰਡ ਲੈਣੀ ਕਣਕ। ਤੇ ਤੁਹਾਡੇ ਵੀ ਵੱਡੇ ਆ ਗਏ ਹਨ ਕਾਬੂ ਇਹਨਾਂ ਦੇ? ਆਹੋ ਆ ਗਏ ਸਨ। ਕਿੰਨਾ ਲਿਆ ਹਜੇ? 100 ਰੁਪਇਆ ਸੀ, ਲੋਕਾਂ ਦੇ ਜ਼ਮੀਨਾਂ ਵੇਚ ਛੜੀਆਂ ਨੇ। 100 ਰੁਪਇਆ ਸੀ, ਉਹ 100 ਰੁਪਏ ਤੋਂ ਆਖਣਗੇ ਲੈ ਜਾ ਸ਼ਾਹ ਜੀ ਪੈਸੇ, ਉਹ ਫੜੇ ਨਾ। ਚਾਚਾ ਮੇਰਾ ਸੀ, ਮੈਂ ਕੋਲ ਸਾਂ ਬੈਠਾ ਜਾਣਪਣੇ, ਚਾਚਾ ਮੇਰਾ ਟੋਕਾ ਪੱਠੇ ਕੁੱਤਦੇ ਪਿਆ, ਮੁੰਡੀਆਂ ਟੋਕੇ ਨਾ ਉਦੋਂ ਮੁੰਡੀਆਂ ਦੇ, ਤੇ ਆਂਦਾ ਉਹ ਕੁੜੀ ਤੇਰੀ ਨੂੰ ਜਾਨ ਆਈ, ਸਾਡੇ ਗਲੋਂ ਲਾਣਾ ਨਹੀਂ ਉਹ। ਚਾਚਾ ਦਾ? ਆਹ ਚਾਚਾ ਮੇਰਾ ਖੱਤਰੀ ਨੂੰ? ਖੱਤਰੀ ਨੇ। ਤੇ ਉਹਨੇ ਰੁਪਈਆ 100 ਲੈ ਕੇ ਤੇ ਸਾਡਾ ਨਾਮ ਆਇਆ।
ਨਹੀਂ ਤੁਸੀਂ ਪੈਸੇ ਸਾਰੇ ਲਾਣੇ ਚਾਹੁੰਦੇ ਹੋ ਤੇ ਉਹ ਨਹੀਂ ਲੈਂਦਾ ਨਹੀਂ ਸੀ ਲੈਂਦਾ, ਕਿ ਸੂਦ ਲੱਗਾ ਰੇ? ਸੂਦ ਲੱਗਾ ਰਿਹਾ, ਸੂਦ ਲੱਗਾ ਰਿਹਾ। ਅੱਛਾ। ਤੇ ਜਦੋਂ ਉਹ ਗਏ ਨੇ ਤੇ ਬੜੇ ਲੋਕਾਂ ਨੇ ਦੇਣੇ ਹੋਣੇ ਨੇ ਉਹਨਾਂ ਦੇ, ਬੜੇ ਸਾਰੇ ਜਹਾਨ ਨੇ ਦੇਣੇ ਆ। ਤੇ ਉਹ ਫਿਰ ਦੇ ਛੜੇ ਕਿ ਨਾ? ਨਹੀਂ, ਕੋਈ ਨਹੀਂ ਦਿੱਤੇ। ਜਾਨ ਛੁੱਟ ਗਈ? ਜਾਨ ਨਹੀਂ ਛੁੱਟੀ। ਜਾਨ ਜੋ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਨਾ, ਜਦੋਂ ਵੰਡ ਹੋਈ ਹੈ ਮੁਲਕ ਦੀ, ਉਦੋਂ ਗੇਤਰੇ ਜਿਹੜੇ ਹੋਏ ਸਨ ਨਾ, ਵਜ਼ੀਰ ਛੋਟੂ ਰਾਮ ਜਿਹੜਾ ਸੀ, ਉਹ ਮੋਨਾ ਸਿੱਖ ਸੀ। ਉਹਨੇ ਮੰਗੀ ਸੀ ਫੀਸ, ਪਿਓ ਨੂੰ ਆਖਿਆ ਅੱਜ ਫੀਸ ਲਿਆ। ਇਹ ਜਿਹੜੇ ਦਿਮਾਗਾਂ ਵਾਲੇ ਬੰਦੇ ਦੁਨੀਆ 'ਤੇ ਹੋ ਗਏ ਨੇ, ਤੇ ਖੱਤਰੀ ਦਿੰਦਾ ਨਹੀਂ ਵੀ ਮੁੰਡਾ ਪੜ੍ਹ ਨਾ ਜਾਏ, ਖੱਤਰੀ ਦਿੰਦਾ ਨਹੀਂ ਮੁੰਡਾ ਪੜ੍ਹ ਨਾ ਜਾਏ। ਉਹ ਪੜ੍ਹ ਗਿਆ ਸੀ, ਉਹ ਵਜ਼ੀਰ ਲੱਗਾ ਸੀ। ਜਦੋਂ ਵੰਡ ਕੀਤੀ ਕਾਇਦ-ਏ-ਆਜ਼ਮ ਨਾਲ, ਉਦੋਂ ਛੋਟੂ ਰਾਮ ਵਜ਼ੀਰ ਸੀ। ਉਹਨੇ ਆਖਿਆ ਕੋਈ ਕਰਜ਼ਾ ਨਾ ਦਿਓ ਖੱਤਰੀਆਂ ਦਾ। ਉਹ ਜੱਟ ਮੋਨੇ ਨੇ ਆਖਿਆ ਕੋਈ ਖੱਤਰੀਆਂ ਦਾ ਕਰਜ਼ਾ ਨਹੀਂ ਦੇਣਾ। ਮੇਰੇ ਸਾਹਮਣੇ ਇੱਥੇ ਢੋਲਕੀ ਚਿਮਟਾ ਵੱਜਦਾ ਸੀ ਸਾਡੇ ਬੋਇਆਂ ਅੱਗੇ, ਤੇਰਾ ਲਹੂ ਖੱਤਰੀ ਪੀ ਤੇ ਮੁਰਦਾ ਘਰ ਕੱਲਿਆ, ਤੁਹਾਡਾ ਲਹੂ ਖੱਤਰੀ ਪੀ ਛੜਿਆ, ਮੁਰਦਾ ਘਰ ਕੱਲਿਆ। ਉਹਨੇ ਆਖਿਆ ਸੀ ਮਈਆਂ ਜਿਹੜੀਆਂ ਕੰਨ ਲੱਗੀਆਂ ਨੇ, ਜਿਹੜੀਆਂ ਹਾੜੀ ਕੱਢੀਆਂ ਨੇ, ਉਹ ਵੀ ਨਹੀਂ ਖੱਤਰੀ ਲਾ ਸਕਦਾ, ਉਹ ਵੀ ਨਹੀਂ ਲਾ ਸਕਦਾ, ਢੱਗੇ ਵੀ ਨਹੀਂ ਲਾ ਸਕਦਾ। ਹੋਰ ਜਿਆਦਾ ਤਾਂ ਲੋਕਾਂ ਕੋਲ ਦੁਕਾ ਦੀਆਂ ਕੋਈ ਜਹਾ ਨਹੀਂ ਹਨ ਲਾ ਸਕਦੇ। ਖੱਤਰੀਆਂ ਦਾ ਜਾਨ ਉਹਨੇ ਕੱਢ ਛੜੀ। ਇੱਕੋ ਜਿਹਾ ਮਹਾਤਮਾ ਗਾਂਧੀ ਦਾ ਉੱਤੇ ਹੋਇਆ ਹੈ ਪਹਿਲਾ, ਉਹ ਸੀ ਉਹਦੇ ਨਾਲ ਕੀ ਰਾਰ ਪਾਰਟੀ ਉਹਨੂੰ ਆਉਂਦੇ ਨੇ ਕਿ ਕੀ ਹੁੰਦੇ। ਅੱਛਾ। ਹਾਂ, ਉਹ ਸੀ ਉੱਤਰ ਦੋ ਸਨ ਨਾਮਜ਼ਦ, ਤੇ ਉਹਨਾਂ ਬੇੜਾ ਰੋੜ ਦਿੱਤਾ ਸੀ ਖੱਤਰੀਆਂ। ਇੱਕ ਪੈਸਾ ਨਹੀਂ ਦਿੱਤਾ, ਢੋਲ ਮਾਰ ਕੇ ਲੋਕ ਇਹਦੇ ਨੇ ਤੁਰ ਗਿਆ ਦਿੱਤੇ ਨਹੀਂ, ਗੇਤਰੇ ਢੋਲ ਵੱਜ ਗਿਆ। ਕਹਾਂਦੇ ਨੇ ਨਹੀਂ ਨਹੀਂ, ਆ ਕੇ ਲਾਉਂਦੇ ਹਨ, ਲਾਉਂਦੇ ਹੀ ਕੋਈ ਨਹੀਂ, ਰੁੱਖ ਲਾਉਂਦੇ ਹਨ। ਫਿਰ ਪੈਲੀਆਂ ਦੇ ਬੰਨਿਆਂ ਤੋਂ ਰੁੱਖ ਲਾਉਂਦੇ ਹਨ ਮੇਰੇ ਸਾਹਮਣੇ। ਤੇ ਜਿਹੜੇ ਹੈਗੇ ਨੇ ਸਿੱਖ ਇਹਦੇ ਨਹੀਂ ਸੂਦ ਲੈਂਦੇ? ਨਹੀਂ, ਉਂਝ ਮਦਦ ਕਰ ਛੱਡਦੇ ਨੇ ਕਿਸੇ ਦੀ? ਆਹੋ ਮਤ ਕਰ ਛੱਡਦੇ ਹਨ, ਸੂਦ ਨਹੀਂ ਹਨ। ਕੋਈ ਬਾਲਣ ਦੇ ਛੜਿਆ, ਦਾਣੇ ਦੇ ਛੜੇ। ਆਹ, ਤੇ ਫਿਰ ਜਦੋਂ ਟੁਰ ਕੇ ਤੇ ਹਰ ਪਾਸੇ ਵਰਾਨੀ ਪਈ ਸੀ, ਖਾਲੀ ਹੋ ਗਏ ਘਰ ਹਵੇਲੀਆਂ। ਖਾਲੀ ਹੋ ਗਏ, ਲੋਕਾਂ ਮੁੰਜੀਆਂ ਵਾਢਾਂ ਦੀਆਂ, ਚਰੀਆਂ ਵਾਢਾਂ ਦੀਆਂ, ਮਕਈਆਂ ਵਾਢਾਂ ਦੀਆਂ, ਉਹਨਾਂ ਦੀਆਂ ਜੋ ਲੱਭਾ। ਹਾਂ, ਜੋ ਲੱਭਾ। ਲੇਕਿਨ ਉਧਰ ਅਮਨਾ ਮਾਨ ਹੀ ਰਿਹਾ ਇੱਧਰ। ਹਾਂ। ਠੀਕ ਹੋ ਗਿਆ।